ਠੋਕ ਲੈਣ ਦੇ ਠੋਕ ਲੈਣ ਦੇ ਉਹ ਟੈਟ ਹੋ ਜਾਂਦਾ ਪਨੀਰ। ਉਹ ਨਹੀਂ ਸਹੀ ਹੋ ਜਾਂਦਾ। ਚਲੋ ਇੱਧਰਲਾ ਚੜਾਓ, ਇਹਦੇ ਤੇ ਚੜਾਓ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम, सत श्री अकाल जी। ਕੀ ਹਾਲ ਚਾਲ ਹੈ ਜੀ? ਉਮੀਦ ਕਰਦਾ ਕਿ ਤੁਸੀਂ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਭਰਾ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ। ਤੇ ਮੇਰੇ ਨਾਲ ਇਸ ਵੇਲੇ ਖਲੋਤੇ ਆ ਰਾਣਾ ਨਮਾਨ ਅਕਰਮ ਸਾਹਿਬ। ਤੁਸੀਂ ਇਹ ਸਾਡੀ ਪਹਿਲਾਂ ਵੀ ਵੀਡੀਓ ਦੇਖੀਆਂ ਹੋਣੀਆਂ, ਅੰਜਮ ਸਰੋਇਆ ਸਾਹਿਬ ਦੀ ਵੀਡੀਓ ਦੇ ਵਿੱਚ ਵੀ ਇਹ ਗੱਲ ਹੋਈ, ਰੁੱਖ ਮਾਪਿਆਂ ਵਰਗੇ। ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆਪਣੇ ਪਿੰਡ ਦੇ ਵਿੱਚ ਵੀ ਹਰ ਘਰ ਦੇ ਅੱਗੇ ਹਰ ਬੱਚਾ ਜਿਹੜਾ ਨਾ ਆਪਣੇ ਮਾਂ ਪਿਓ ਦੇ ਨਾਂ ਦਾ ਇੱਕ ਪੌਦਾ ਜਿਹੜਾ ਨਾ ਉਹ ਜ਼ਰੂਰ ਲਾਵੇ। ਤੇ ਇਹ ਕੰਮ ਬੜੇ ਉਹਦੇ ਨਾਲ ਜਾਰੀ ਆ ਵੀ ਆ ਪੌਦੇ ਹੁਣ ਆ ਮੇਨ ਬਾਜ਼ਾਰ ਆ ਸਾਡੇ ਪਿੰਡ ਦਾ, ਇੰਜ ਕਰਕੇ ਦਿਖਾ ਦਿਓ ਜੀ ਥੋੜਾ ਜਿਹਾ ਪਿੱਛੇ ਵੀ। ਇਹ ਪੌਦੇ ਇਦਾਂ ਲਾਉਂਦੇ ਆ ਰਹੇ ਆ ਜੀ ਪੂਰੇ ਉਹਦੇ ਵਿੱਚ। ਹਾਂਜੀ, ਸਾਡੇ ਇੱਕ ਵੀਰ ਹੈਗੇ ਆ ਇੰਗਲੈਂਡ ਤੋਂ, ਉਹ ਰਹਿਣ ਵਾਲੇ ਤਾਂ ਹੈਗੇ ਆ ਆਜ਼ਾਦ ਕਸ਼ਮੀਰ ਦੇ, ਮੀਰ ਕਾਬਲ ਸਾਹਿਬ ਜੀ। ਇੰਗਲੈਂਡ ਤੋਂ ਉਹਨਾਂ ਨੇ ਸਾਨੂੰ ਜਦੋਂ ਸਾਡੀ ਇਹ ਮੁਹਿੰਮ ਦੇਖੀ ਔਰ ਉਹਨਾਂ ਨੂੰ ਪਤਾ ਚੱਲਿਆ ਨਾ, ਹੋਰ ਦੋਸਤ ਵੀਰ ਵੀ ਸਾਡੇ ਨਾਲ ਬੜੇ ਜੁੜੇ ਹੋਏ ਆ ਜਿਨ੍ਹਾਂ ਦਾ ਤਾਵਨ ਸਾਡੇ ਨਾਲ ਚੱਲ ਰਿਹਾ ਹੈਗਾ ਆ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਯਾਰ ਅਸੀਂ ਇਹ ਗਮਲਾ ਜਿਹੜਾ ਨਾ ਇਹ ਸਾਡੇ ਕੋਲ ਸ਼ਾਰਟੇਜ ਸੀ, ਠੀਕ ਆ। ਉਹਨਾਂ ਨੇ ਸਾਨੂੰ ਜੀ ਪੈਸੇ ਘਲਾਏ ਆ 15 ਪੌਦਿਆਂ ਦੇ ਵੀ ਤੇ 15 ਜਿਹੜਾ ਆ ਨਾ ਗਮਲਿਆਂ ਦੇ ਵੀ। ਤੇ ਇਹ ਅਸੀਂ ਗਮਲੇ ਜਿਹੜੇ ਆ ਉਹਨਾਂ ਦੇ ਲਿਆ ਕੇ ਤੇ ਅਸੀਂ ਆ ਲਾ ਰਹੇ ਹੈਗੇ ਆ। ਰਾਣਾ ਨਮਾਨ ਅਕਰਮ ਸਾਹਿਬ ਹੈਗੇ ਆ, ਇਹ ਟੀਮ ਹੈਗੀ ਆ ਸਾਰੀ ਇਕੱਠੀ, ਪੰਜਾਬੀ ਬੈਸਟ ਫਾਰਐਵਰ ਦੀ ਵੀ ਤੇ ਅੰਜਮ ਸਰੋਇਆ ਸਾਹਿਬ ਦੀ ਵੀ, ਔਰ ਹੋਰ ਦੂਸਰੇ ਦੋਸਤ ਵੀਰ ਵੀ ਜਿਹੜੇ ਆ ਉਹ ਬਾਹਰੋਂ ਬਹੁਤ ਸਾਰੇ ਸਾਡੇ ਨਾਲ ਜੁੜੇ ਹੋਏ ਆ। ਲੇਕਿਨ ਇਸ ਸਾਰੀ ਮੁਹਿੰਮ ਦਾ ਜਿਹੜਾ ਸਿਹਰਾ ਜਿਹੜਾ ਨਾ ਉਹ ਰਾਣਾ ਨਮਾਨ ਅਕਰਮ ਸਾਹਿਬ ਦੇ ਸਿਰ ਜਾਂਦਾ ਵੀ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਬੜੀ ਤਗੋ-ਦੋ ਕੀਤੀ, ਲੋਕਾਂ ਨਾਲ ਮਿਲੇ ਵੀ ਇੱਥੇ ਤੱਕ ਪਹੁੰਚ ਗਏ। ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਤੇ ਉਸ ਤੋਂ ਪਹਿਲਾਂ ਅਸੀਂ ਸ਼ੁਕਰੀਆ ਅਦਾ ਕਰਦੇ ਆ ਸਾਡੇ ਉਸ ਵੀਰ ਦਾ, ਮੀਰ ਕਾਬਲ ਸਾਹਿਬ ਦਾ ਵੀ, ਜਿਨ੍ਹਾਂ ਨੇ ਸਾਡੇ ਨਾਲ ਤਾਵਨ ਕੀਤਾ। ਤੇ ਰਾਣਾ ਨਮਾਨ ਅਕਰਮ ਸਾਹਿਬ ਨੂੰ ਵੀ ਪੁੱਛਦੇ ਆ ਵੀ ਹੁਣ ਜਿਹੜੀ ਇਹ ਗੱਲ ਇਹ ਕਿੱਥੇ ਤੱਕ ਖਲੋਤੀ ਆ, ਅਸੀਂ ਕਿੱਥੇ ਤੱਕ ਪਹੁੰਚ ਗਏ ਹੋਏ ਆ, ਕਿੰਨੇ ਪੌਦੇ ਜਿਹੜੇ ਅਸੀਂ ਆਪਣੇ ਇਸ ਪਿੰਡ ਦੇ ਵਿੱਚ ਲਾ ਲਏ ਹੋਏ। अस्सलाम वालेकुम जी राणा साहब, ਕੀ ਹਾਲ ਚਾਲ ਹੈ ਜੀ ਰਾਣਾ ਸਾਹਿਬ? ਰਾਣਾ ਸਾਹਿਬ ਪਹਿਲਾਂ ਤਾਂ ਬੜਾ ਤੁਹਾਡੀ ਸਲਾਮ ਆ, ਤੁਹਾਨੂੰ ਸਲੂਟ ਆ ਸਾਡਾ ਵੀ ਤੁਸੀਂ ਇੰਨੀ ਮਿਹਨਤ ਕਰ ਰਹੇ ਆ ਔਰ ਇੰਨੀ ਗਰਮੀ ਦੇ ਵਿੱਚ ਆਪਣਾ ਰੰਗ ਵੀ ਜਿਹੜਾ ਤੁਸੀਂ ਆ ਦੇਖ ਲਓ ਵੀ ਇਹ ਪਹਿਲੀ ਵੀ ਵੀਡੀਓ ਤੁਸੀਂ ਨਮਾਨ ਦੀ ਦੇਖਿਓ ਵੀ ਚਿੱਟੇ ਰੰਗ ਦੇ ਵਿੱਚ ਆ, ਪਰ ਅੱਜ ਜਿਹੜਾ ਦੇਖ ਲਓ ਰੰਗ ਜਿਹੜਾ ਨਾ ਆ ਧੁੱਪੇ ਫਿਰ ਕੇ। ਜਨਾਬ ਚੌਧਰੀ ਸਾਹਿਬ अस्सलाम वालेकुम, ਆਜੋ। ਇਹ ਜੀ ਅਸੀਂ ਸਾਡੇ ਪੌਦਿਆਂ ਦੀ ਇਹ ਵੀਡੀਓ ਬਣ ਰਹੀ ਆ ਰੁੱਖ ਮਾਪਿਆਂ ਵਰਗੇ, ਸਾਡੀ ਇੱਕ ਮੁਹਿੰਮ ਆ ਜਿਹੜੀ ਅਸੀਂ ਆ ਪਿੰਡ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ। ਹਾਂਜੀ ਰਾਣਾ ਸਾਹਿਬ, ਆਪਾਂ ਕਿੱਥੇ ਤੱਕ ਪਹੁੰਚ ਗਏ ਹੋਏ ਆ? ਸਭ ਤੋਂ ਪਹਿਲਾਂ ਤੇ ਅੱਲਾਹ ਪਾਕ ਦਾ ਸ਼ੁਕਰ ਆ ਵੀ ਜਦੋਂ ਆਪਾਂ ਸੋਚੀ ਸੀ ਨਾ ਇਹ ਗੱਲ, ਆਪਾਂ ਸੋਚੀ ਸੀ ਸਿਰਫ ਕ੍ਰਿਕਟ ਅਕੈਡਮੀ ਤੇ ਫੁੱਟਬਾਲ ਗਰਾਊਂਡ ਸਾਰਿਆਂ ਨੇ ਬਹਿ ਕੇ ਵੀ ਆਪਾਂ ਪੈਸੇ ਪਾ ਕੇ ਇਹ ਲਾ ਲਈਏ। ਇਸ ਤੋਂ ਬਾਅਦ ਅੱਲਾਹ ਪਾਕ ਦੀ ਰਹਿਮਤ ਆਪਣੇ ਨਾਲ ਸ਼ਾਮਲ ਹੋਈ ਆ ਵੀ ਆਪਾਂ ਆਪਣੇ ਪਿੰਡ ਨੂੰ ਸ਼ੁਰੂ ਹੋ ਗਏ। ਫਿਰ ਅੱਲਾਹ ਪਾਕ ਦੀ ਰਹਿਮਤ ਸ਼ੁਰੂ ਹੋਈ ਵੀ ਆਪਾਂ ਪੂਰੇ ਇਲਾਕੇ ਨੂੰ ਫ੍ਰੀ ਪੌਦੇ ਦਿੱਤੇ ਆ। ਜਿਵੇਂ ਦੋਸਤ ਆਪਣੇ ਨਾਲ ਜੁੜਦੇ ਗਏ, ਅੱਲਾਹ ਪਾਕ ਦਾ ਕਰਮ ਹੁੰਦਾ ਗਿਆ। ਇਹ ਮੁਹਿੰਮ ਮਤਲਬ ਆਪਣੀ ਤਸੱਵਰ ਤੋਂ ਵੀ ਜ਼ਿਆਦਾ ਕਾਮਯਾਬੀ ਦੀ ਤਰਫ ਚਲੀ ਗਈ। ਤੇ ਹੁਣ ਆਪਾਂ ਪਿੰਡ ਚ ਲਾ ਰਹੇ ਆ, ਆਪਣੇ ਪਿੰਡ ਨੂੰ ਮੁਕੰਮਲ ਕਰ ਰਹੇ ਆ। ਉਹਦੇ ਚ ਸਾਰੇ ਦੋਸਤਾਂ ਦਾ ਜਿਨ੍ਹਾਂ ਦਾ ਤਾਮਨ ਆ, ਜਿਵੇਂ ਤੁਸੀਂ ਮੀਰ ਕਾਬਲ ਸਾਹਿਬ ਦਾ ਨਾਮ ਲਿਆ, ਹੋਰ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਤਾਮਨ ਕਰੀ ਜਾ ਰਹੇ ਆ ਤੇ ਕੰਮ ਅੱਗੇ ਚਲੀ ਜਾ ਰਿਹਾ। ਅੱਛਾ ਰਾਣਾ ਸਾਹਿਬ, ਪੌਦੇ ਤਾਂ ਆਪਾਂ ਲਾ ਰਹੇ ਆ, ਸਾਡੇ ਨਾਲ ਡਾਕਟਰ ਨਸਰੁੱਲਾ ਸਾਹਿਬ ਵੀ ਆ, ਹੋਰ ਬਾਹਰੋਂ ਹੋਰ ਲੋਕ ਵੀ ਵੀਰ ਸਾਡੇ ਜੁੜੇ ਹੋਏ ਆ। ਪੌਦੇ ਤਾਂ ਲੱਗ ਰਹੇ ਆ, ਗਮਲੇ ਵੀ ਲੱਗ ਰਹੇ ਆ, ਤੇ ਆਹ ਬੜਾ ਕੰਮ ਆ ਜਿਹੜਾ ਇਹ ਬਚਾਅ ਵਾਲਾ ਨਜ਼ਰ ਆ ਰਿਹਾ। ਫਰਜ਼ ਕਰੋ ਕਿ ਬੂਟਾ ਮਰ ਜਾਂਦਾ ਹੈ, ਆਪਾਂ ਚੇਂਜ ਕਰਨਾ ਹੁਣੇ। ਅੱਛਾ, ਜਲਦੀ ਜਦੋਂ ਇਹ ਮੈਂ ਇਹਨਾਂ ਨੂੰ ਡੇਲੀ ਬੇਸ ਤੇ ਦੇਖਦਾ, ਸਵੇਰ ਟਾਈਮ ਜਿੱਥੇ ਮਿਸਿੰਗ ਆ ਨਾ ਮੈਂ ਚੇਂਜ ਕਰਵਾ ਦਿੰਦਾ ਉੱਥੇ। ਤੇ ਫਿਰ ਆਪਾਂ ਇਹਨਾਂ ਨੂੰ ਨਾਲ ਚਲਾਣਾ। ਆਪਾਂ ਇੱਕ ਮਾਲੀ ਰੱਖਿਆ ਪੱਕਾ ਤਨਖਾਹ ਤੇ, ਜਿਹੜਾ ਆਪਣੇ ਸਾਰੇ ਪ੍ਰੋਜੈਕਟ ਨੂੰ ਮੇਰੇ ਨਾਲ ਦੇਖਦਾ। ਜਿੱਥੇ ਮਿਸਿੰਗ ਆਪਾਂ ਚੇਂਜ ਕਰਦੇ ਜਾਂਦੇ। ਜੇ ਆਪਾਂ ਲਾਣੇ ਨਹੀਂ ਬਚਾਣੇ ਆ, ਦਰਖਤ ਬਣਾਉਣਾ, ਫੇਰ ਹੀ ਫਾਇਦਾ। ਗੱਲ ਇਹ ਆ ਵੀ ਕੰਮ ਸਿਰਫ ਲਾਣ ਤੱਕ ਦਾ ਨਹੀਂ ਹੈ, ਇਹਨੂੰ ਬਚਾ ਕੇ ਇਹਨੂੰ ਪੂਰਾ ਤਨਾਵਰ ਦਰਖਤ ਬਣਾਉਣ ਤੱਕ ਦੀ ਜ਼ਿੰਮੇਵਾਰੀ ਰਾਣਾ ਸਾਹਿਬ। ਅਸੀਂ ਜਿਹੜੀ ਸਾਡੀ ਟੀਮ ਆ ਨਾ, ਰੌਸਮਾਨ ਵੀ ਆ ਜਿਹਦੇ ਵਿੱਚ ਰਾਣਾ ਅਸਲਮ ਖਾਨ ਵਕਾਰ ਵੀ ਆ, ਅੰਜਮ ਸਰੋਇਆ ਸਾਹਿਬ ਵੀ ਆ, ਅਸੀਂ ਸਾਰਿਆਂ ਨੇ, ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਹੈਗੇ, ਅਸੀਂ ਸਾਰੇ ਇਸ ਖਾਤੇ ਦਾ ਜਿਹੜਾ ਇੰਚਾਰਜ ਆ ਨਾ ਉਹ ਰਾਣਾ ਨਮਾਨ ਅਕਰਮ ਸਾਹਿਬ ਹੀ ਆ, ਕਰਤਾ ਧਰਤਾ। ਸਾਡੇ ਕੋਲ ਜਿਹੜੀ ਕੋਈ ਸ਼ੈ ਆਂਦੀ ਆ ਅਸੀਂ ਜਨਾਬ ਇਹਨਾਂ ਦੇ ਹਵਾਲੇ ਕਰ ਦਿੰਦੇ ਆ। ਅਸੀਂ ਤੁਹਾਡੀ ਇਮਾਨਤ ਮੀਰ ਕਾਬਲ ਸਾਹਿਬ ਅਸੀਂ ਜਨਾਬ ਰਾਣਾ ਨਮਾਨ ਅਕਰਮ ਸਾਹਿਬ ਤੱਕ ਪਹੁੰਚਾਤੀ ਹੋਈ ਆ। ਆ ਤੁਹਾਡੇ ਜਨਾਬ ਜੀ ਆ ਗਏ ਹੋਏ ਆ ਲੱਗ ਕੇ, ਤੇ ਆ ਪੌਦੇ ਇਹ ਮੈਂ ਨੇੜੇ ਇਸ ਬਾਜ਼ਾਰ ਚ ਲਵਾਏ ਆ। ਕਿਸ ਵਾਸਤੇ ਲਵਾਏ ਰਾਣਾ ਸਾਹਿਬ? ਇੱਥੇ ਨਿਗਰਾਨੀ ਵਾਸਤੇ ਵੀ ਮੈਂ ਆਪ ਕਰ ਲਾਂਗਾ। ਹਾਂ, ਵੀ ਮੈਂ ਇੱਥੇ ਆਪ ਜਿਹੜਾ ਨਾ ਇਹਦੀ ਨਿਗਰਾਨੀ ਵੀ ਕਰੂੰਗਾ, ਇਹਦੀ ਦੇਖਭਾਲ ਵੀ ਜਿੱਥੇ ਵੀ ਲੱਗੇ। ਪੌਦੇ ਵੀ ਅੱਛੇ ਲਵਾਏ ਦਾ ਨਾਂ ਦੱਸਿਓ ਕੀ ਬੋਲਿਆ ਤੁਸੀਂ?
पलवानिया आ, अर्जन आ, अमलतास आ, बकैन आ, मतलब अच्छे पौधे ਅਸੀਂ ਲਾ ਰਹੇ ਵੀ ਜਿਹੜੇ ਫੁੱਲ ਵੀ ਦੇਣ। ਜਦੋਂ ਤੁਸੀਂ ਨਿਕਲੋ ਨਾ ਸਜਾਦ ਸਾਹਿਬ ਬਾਹਰ ਤੁਹਾਨੂੰ ਦਿਲਕਸ਼ੀ ਵੀ ਨਜ਼ਰ ਆਵੇ। ਹਾਂ ਇਦਾਂ ਦੀ ਕੋਸ਼ਿਸ਼ ਕਰੀ ਵੀ ਫੁੱਲਾਂ ਵਾਲੇ ਦਰਖਤ ਲਾਈਏ, ਛਾਂ ਵੀ ਹੋਵੇ ਤੇ ਨਾਲ ਇਹ ਖੜੇ ਰਹਿਣ। अर्जन बहुत अच्छा राणा साहब, ये हुण आपां इस वेले तक आपां पिंड रहमे शाह बाहर ਤਾਂ ਸਕੂਲਾਂ 'ਚ ਵੀ ਦੇ ਰਹੇ, ਮੈਂ ਤੁਹਾਡੀ ਵੀਡੀਓ ਦੇਖੀਆਂ ਹੈਗੀਆਂ, ਉਹਦਾ ਤਾਂ ਅਸੀਂ ਹਰ ਕਿਸੇ ਨੂੰ ਦੇ ਰਹੇ, ਲੇਕਿਨ ਆਪਾਂ ਜਿਹੜੇ ਲਾਲੇ ਹੋਏ ਆ ਇਹ ਪੌਦੇ ਕਿੰਨੇ ਹੈਗੇ ਆ? ਮੇਰਾ ਖਿਆਲ ਆਪਾਂ 2500 3000 ਆਪਾਂ ਰਹਿਮੇ ਸ਼ਾਹ ਲਾ ਲਿਆ ਹੋਣਾ 2500 ਸਾਰੇ। ਹਾਂਜੀ ਇਹਦੇ ਚ ਗਰਾਊਂਡ ਵੀ ਆਪਣੇ ਸ਼ਾਮਲ ਆ, ਜਮਸ਼ੇਦ ਮਾਰਕੀਟ, ਬਾਜ਼ਾਰ ਬਜ਼ੂਰ ਸਾਰੇ ਆਪਾਂ ਤਕਸੀਮ ਬੜੇ ਕੀਤੇ। ਰਹਿਮੇ ਸ਼ਾਹ 2-3000 ਪੌਦਾ ਤਕਸੀਮ ਕੀਤਾ, ਜਿਹੜਾ ਘਰਾਂ 'ਚ ਵੀ ਲੋਕਾਂ ਦੇ ਬੱਚਿਆਂ ਨੇ ਲਾਇਆ, ਜਿਨ੍ਹਾਂ ਨੇ ਘਰਾਂ 'ਚ ਵੀ ਲਾਇਆ। ਹਾਂਜੀ ਹਾਂਜੀ ਬੂਲ, ਜੇਕਰ ਕਿਸੇ ਨੂੰ ਪੌਦਾ ਚਾਹੀਦਾ ਵੀ ਹੋਵੇ, ਜਿਹੜਾ ਸਾਡੇ ਪਿੰਡ ਦਾ ਕੋਈ ਵੀਰ ਜਿਹਦੇ ਤੱਕ ਤਲਾਹ ਨਾ ਪਹੁੰਚੀ ਹੋਵੇ, ਸਾਡੇ ਤੋਂ ਪੌਦਾ ਵੀ ਲੈ ਸਕਦਾ। ਤੇ ਮੇਰੇ ਨਾਲ ਸਾਡੇ ਨਾਲ ਇਸ ਟਾਈਮ ਮੌਜੂਦ ਆ ਜੀ ਚੌਰੀ ਸਜਾਦ, ਬਾਹਰ ਵੀ ਰਹਿ ਕੇ ਆਏ ਆ ਜੀ, ਤੇ ਉਹ ਜਿਹੜਾ ਪਰਦੇਸੀ ਹੁੰਦਾ ਨਾ ਉਹ ਸਾਰੀਆਂ ਕਹਾਣੀਆਂ ਸਮਝਦਾ ਹੁੰਦਾ। ਤੇ ਉੱਥੇ ਤਾਂ ਮੇਰੇ ਖਿਆਲ ਉੱਥੇ ਦਰਖਤ ਦਾ ਕੀ ਹਿਸਾਬ ਕਿਤਾਬ ਆ, ਤੇ ਤੁਸੀਂ ਇਸ ਮੁਹਿੰਮ ਨੂੰ ਸਾਡੇ ਨੂੰ ਕਿਵੇਂ ਦਾ ਜਾਣਦੇ ਹੋ? ਜੀ ਇੰਤਹਾਈ ਬੇਮਿਸਾਲ ਆ। ਅਲਹਮਦੁਲਿਲਾ ਭਾਈ ਨੁਮਾਨ ਸਾਹਿਬ ਦੀ ਕਾਵਸ਼ ਔਰ ਮਿਹਨਤ ਹਮੇਸ਼ਾ ਤੋਂ ਇਹ ਆਪਣੇ ਗਾਉਂ ਵਾਸਤੇ, ਪਿੰਡ ਵਾਸਤੇ, ਲੋਕਾਂ ਵਾਸਤੇ ਕਰਦੇ ਆ ਔਰ ਅਸੀਂ ਬਹੁਤ ਸਰਾਹਦੇ ਹਾਂ। ਬਾਕੀ ਬਾਹਰ ਜਿਹੜਾ ਆ ਖਾਲਦ ਭਾਈ, ਉਹ ਗਵਰਨਮੈਂਟ ਜਿਹੜੀ ਉਹਨਾਂ ਦੀ ਉਹ ਸਪੈਸ਼ਲ ਤਵੱਜੋ ਦਿੰਦੀ ਹੈ ਇਸ ਬਾਤ ਤੇ। ਐਕਚੁਅਲੀ ਹਾਂ, ਕਿਉਂਕਿ ਬਾਹਰਲੇ ਮੁਲਕਾਂ ਦੇ ਅੰਦਰ ਜਿਹੜੇ ਯੂਰਪ ਕੰਟਰੀ ਹੈਗੇ, ਉਹਨਾਂ 'ਚ ਗ੍ਰੀਨਰੀ ਦਾ ਬਹੁਤ ਹੀ ਜ਼ਿਆਦਾ ਕਨਸੈਪਟ ਹੈ। ਆਹੋ ਆਜੋ ਨਾਲੇ ਹੌਲੀ ਹੌਲੀ ਉਹਨਾਂ ਨਾਲ ਵੀ ਗੱਲ ਕਰ ਲਓ। ਦੂਸਰਿਆ ਆ ਲਓ ਉਹਨਾਂ ਨਾਲ ਵੀ। सऊदी अरब जैसे मुल्क ਜਿਹੜੇ ਉਹਨਾਂ 'ਚ ਗਵਰਨਮੈਂਟ ਨੇ ਬਕਾਇਦਾ ਇੱਕ ਇਦਾਰੇ ਬਣਾਏ ਹੋਏ ਆ, ਬਕਾਇਦਾ ਉਹਨਾਂ ਦਾ ਇੱਕ ਮਹਿਕਮਾ ਆ ਜਿਹੜਾ ਸਪੈਸ਼ਲੀ ਉਹ ਇਹ ਗ੍ਰੀਨਰੀ ਵਾਸਤੇ ਉਹਨਾਂ ਨੇ ਬਕਾਇਦਾ ਉਹ ਬੰਦੇ ਵੀ ਰੱਖੇ ਹੋਏ ਆ ਔਰ ਟੀਮਾਂ ਰੱਖੀਆਂ ਹੋਈਆਂ, ਤਸ਼ਕੀਲ ਦਿੰਦੇ ਆ, ਕਿਉਂਕਿ ਉੱਥੇ ਖੁਸ਼ਕ ਸਿਸਟਮ ਹੈਗਾ ਨਾ, ਕਾਰ ਵੀ ਕੰਮ ਪਹਾੜੀ ਮਤਲਬ ਜਿਹੜੇ ਬਗੈਰ ਪੈਸਿਆਂ ਤੋਂ ਕੰਮ ਕਰਦੇ ਆ, ਜਿਵੇਂ ਤਨਵੀਰ ਸਾਹਿਬ ਆ ਨਾ। ਅੱਲਾਹ ਪਾਕ ਤੁਹਾਨੂੰ ਇਹਦਾ ਅਜਰ ਦੇਗਾ ਜੀ, ਬਹੁਤ ਅੱਛਾ ਆ। ਬਿਲਕੁਲ ਜੀ। ਜਿਹੜੇ ਚੌਰੀ ਸਾਹਿਬ ਸਾਡੇ ਨਾਲ ਬਾਹਰੋਂ ਵੀ ਬੰਦੇ ਬੜੇ ਜੁੜੇ ਹੋਏ, ਉਹਨਾਂ ਦੇਖੋ ਨਾ, ਇਹ ਜਿਹੜਾ ਗਮਲਾ ਆ ਇਹ 650 ਰੁਪਏ ਦਾ। ਹੁਣ ਅਗਰ ਇੱਥੇ ਲਾ, ਹੁਣ ਅਚਾਰ ਲੱਗੇ ਆ, ਘਰ ਵਾਲਾ ਨਹੀਂ ਵੀ ਲਾ ਸਕਦਾ, ਠੀਕ ਆ ਨਾ, ਨਹੀਂ ਵੀ ਗੁੰਜਾਇਸ਼ ਹੁੰਦੀ। ਹੁਣ ਮੇਨ ਬਾਜ਼ਾਰ ਇੱਥੇ ਕਿਤੇ ਕੋਲ, ਲੇਕਿਨ ਸਾਡੇ ਨਾਲ ਜਿਹੜੇ ਦੋਸਤ ਵੀ ਵੀਰ ਬਾਹਰੋਂ ਜੁੜੇ ਹੋਏ ਆ, ਉਹ ਵੀ ਸਾਨੂੰ ਹੁਣ 15 ਪੌਦੇ ਤੇ 15 ਗਮਲੇ, ਇਹ ਆਜ਼ਾਦ ਕਸ਼ਮੀਰ ਤੋਂ ਬੰਦਾ ਤੇ ਇੰਗਲੈਂਡ ਦੇ ਵਿੱਚ ਬੈਠੇਗਾ ਮੀਰ ਕਾਬਲ, ਉਹਨੇ ਭੇਜੇ ਆ ਜੀ। ਇਹ ਉਹਨਾਂ ਦੀ ਉਹਦੇ ਨਾਲ ਇਹ ਜਨਾਬ ਅਸੀਂ ਉਹ ਲਾ ਰਹੇ ਹੈਗੇ ਆ। ਤੇ ਰਾਣਾ ਨਮਾਨ ਅਕਰਮ ਸਾਹਿਬ ਨੇ ਗੱਲ ਕੀਤੀ ਆ ਰਜ਼ਾਕਾਰਾਂ ਦੀ, ਇਹ ਭਾਈ ਹੁਰੀ ਤਾਂ ਮੇਰੇ ਖਿਆਲ ਆਪਣੇ ਨਾਲ ਰੈਗੂਲਰ ਆਏ ਤੇ ਆਪਣੇ ਨਾਲ ਆ ਨਾ। ਹਾਂਜੀ, ਤੇ ਰਾਣਾ ਤਨਵੀਰ ਸ਼ੌਕਤ ਸਾਹਿਬ ਇੱਧਰੋਂ ਦਿਖਾਇਓ ਜੀ, ਵਾਪਡਾ ਦੇ ਵਿੱਚ ਜਨਾਬ ਲਾਈਨਮੈਨ ਆ ਰਾਣਾ ਤਨਵੀਰ ਸਾਹਿਬ, ਰਾਣਾ ਸਾਹਿਬ ਖੜੇ ਹੋਏ ਸਾਡੇ ਮੇਰੇ ਕਲਾਸ ਫੈਲੋ ਵੀ ਆ ਜੀ। ਤੇ ਇਹ ਦੇਖ ਲਓ ਵੀ ਤੁਸੀਂ ਵਾਪਡਾ ਦੇ ਵਿੱਚ ਮੁਲਾਜ਼ਮ ਹੋ ਕੇ ਇਹ ਰਜ਼ਾਕਾਰਾਨਾ ਤੌਰ ਦੇ ਉੱਤੇ ਫੋਨ ਕਿਦਾ ਵੱਜ ਰਿਹਾ ਦੋਸਤ ਸਾਡੇ ਨਾਲ, ਇਹਨੂੰ ਫਿਰ ਕੱਢੋ, ਇੱਕ ਵਾਰੀ ਬੰਦ ਕਰੋ। ਮੁਲਾਜ਼ਮ ਹੋ ਕੇ ਵੀ ਇਹ ਦੇਖ ਲਓ ਵੀ ਤੁਸੀਂ ਇਹ ਕੰਮ ਕਰਾ ਰਹੇ ਆ ਰਜ਼ਾਕਾਰਾਨਾ ਤੌਰ ਤੇ। ਥੋੜਾ ਜਿਹਾ ਵੀਰ ਜੀ ਇੱਧਰ ਨੂੰ, ਇੱਥੇ ਆਓ ਮੇਰੇ ਕੋਲ, ਇੱਥੇ ਆਓ ਤੁਸੀਂ ਮੇਰੇ। ਅੱਛਾ ਜੀ, ਰਾਣਾ ਸਾਹਿਬ ਬੜਾ ਖੱਪ ਰਹੇ ਆ ਧੁੱਪ ਦੇ ਵਿੱਚ। ਨਹੀਂ ਜੀ, ਇਹ ਨਾ ਜੀ ਖੱਪਣ ਵਾਲੀ ਗੱਲ ਕੋਈ ਨਹੀਂ ਜੀ। ਹਾਂਜੀ, ਇਹ ਜਿਹੜੇ ਪੌਦੇ ਆ ਨਾ ਜੀ, ਹਾਂਜੀ ਹਾਂਜੀ, ਇਹ ਹੈਗੇ ਸਾਡੇ ਮਾਪਿਆਂ ਵਰਗੇ। ਹਾਂ ਹਾਂ ਹਾਂ। ਦੂਸਰੀ ਗੱਲ ਇਹ ਕਿ ਮੈਨੂੰ ਜਿਹੜੀ ਆ ਪੌਦੇ ਆ ਨਾ, ਇਹਨਾਂ ਦੇ ਬਚਪਨ ਤੋਂ ਬਹੁਤ ਸ਼ੌਕ ਆ। ਕੀ ਬਾਤ। ਔਰ ਮੈਨੂੰ ਜਦੋਂ ਪਤਾ ਲੱਗਾ ਨਾ ਕਿ ਵੀ ਭਾਈ ਨਮਾਨ ਹੋਰੀ ਮੇਨ ਬਾਜ਼ਾਰ ਦੇ ਵਿੱਚ ਪੌਦੇ ਲਾ ਰਹੇ ਆ, ਮੈਂ ਇਹਨਾਂ ਨਾਲ ਰਾਬਤਾ ਕੀਤਾ। ਮੈਂ ਕਿਹਾ ਜੀ ਕਿੱਥੇ ਆਣੇ? ਕਿ ਜੀ ਮੇਨ ਬਾਜ਼ਾਰ ਆਪਣੇ ਮਸਜਿਦ ਵਾਲਾ, ਉਹਦੇ ਅਸੀਂ ਪੌਦੇ ਲਾ ਰਹੇ ਆ। ਮੈਂ ਕਿਹਾ ਜੀ ਮੈਂ ਆਇਆ 5 ਮਿੰਟਾਂ ਤੁਹਾਡੇ ਕੋਲ। ਮੈਂ ਕਿਹਾ ਜਿਹੜੇ ਤੁਸੀਂ ਪੌਦੇ ਲਾ ਰਹੇ, ਮੈਂ ਆ ਕੇ ਤੁਹਾਡਾ ਦੇਖਣਾ ਚਾਹੁੰਦਾ ਕਿ ਵੀ ਤੁਸੀਂ ਮਤਲਬ ਵੀ ਕਿਸ ਤਰ੍ਹਾਂ ਲਾ ਰਹੇ ਆ, ਕਿ ਵੀ ਤੁਹਾਡਾ ਗਮਲਾ ਲਾਉਣ ਦਾ ਤਰੀਕਾ ਕੀ ਆ, ਪੌਦੇ ਦੀ ਤੁਸੀਂ ਜਿਹੜੀ ਥੱਲੇ ਗੁਲਾਈ ਬਣਾ ਰਹੇ ਆ ਉਹ ਕਿਸ ਤਰ੍ਹਾਂ ਬਣਾ ਰਹੇ ਆ। ਮਤਲਬ ਥੱਲੇ ਜਗ੍ਹਾ ਪੱਕੀ ਹੁੰਦੀ ਆ ਔਰ ਪੌਦੇ ਦੀ ਥੋੜੀ ਡੂੰਘਾਈ ਹੋਵੇ ਨਾ, ਥੋੜਾ ਨਰਮ ਮਿੱਟੀ ਆ ਜਾਵੇ, ਪੌਦੇ ਦੀ ਜੜ ਚੱਲਣੇ ਦੇ ਵਿੱਚ ਬਹੁਤ ਆਸਾਨੀ ਪੈਦਾ ਹੁੰਦੀ। ਬਹੁਤ ਸੋਹਣੀ ਗੱਲ ਕੀਤੀ। ਤੇ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਸਾਡਾ? ਠੀਕ ਆ। ਇਹ ਮੈਂ ਪੌਦਾ ਜਨਾਬ ਨਾ, ਇਹਨਾਂ ਨੇ ਜਿਹੜਾ ਟੋਆ ਮਾਰਿਆ ਸੀ ਨਾ, ਉਹਦੇ ਤੋਂ ਹਟ ਕੇ ਮੈਂ ਦੁਬਾਰਾ ਟੋਆ ਮਾਰਿਆ। ਲੋ ਵੀਰ ਜੀ, ਇਹ ਹੁਣ ਜਿਵੇਂ ਇਹਨਾਂ ਨੇ ਮਾਰਿਆ ਨਾ, ਤੁਸੀਂ, ਤੁਹਾਡਾ ਨਾਮ ਕੀ ਹੈ? ਮਕਬੂਲ। ਮੈਂ ਨਾ ਜੀ ਇਹਦਾ ਦੁਬਾਰਾ ਇਹਨਾਂ ਤੋਂ ਹਟ ਕੇ ਦੁਬਾਰਾ ਟੋਆ ਬਣਾਇਆ ਜੀ, ਜਿਹਦੇ ਚ ਗਾਚੀ ਰੱਖੀ ਆ। ਮਤਲਬ ਮੀਨ ਕੇ ਥੱਲੇ ਉਸਦੇ ਨਾ ਨਰਮ ਮਿੱਟੀ ਆ ਗਈ, ਉਹਦੇ ਵਿੱਚ ਫਿਰ ਮੈਂ ਥੱਲੇ ਗਾਚੀ ਰੱਖ ਕੇ ਫਿਰ ਮਿੱਟੀ ਪਾਈ, ਤੇ ਫਿਰ ਜਨਾਬ ਇਹ ਪੌਦਾ ਲਾਇਆ। ਇਹ ਅਮਲਤਾਸ ਦਾ ਪੌਦਾ ਜੀ। ਇਹ ਇਨਸ਼ਾਅੱਲਾ ਇਹਦੀ ਬੜੀ ਖੂਬਸੂਰਤੀ ਵੀ ਆ, ਪੀਲੇ ਫੁੱਲ ਨਿਕਲਦੇ ਆ ਜਿਸ ਤੇ, ਔਰ ਇਹਦੇ ਤੇ ਗੁੱਲ ਲੱਕੜੀ ਲੱਗਦੀ ਆ ਔਰ ਇਹ ਕੰਮ ਵੀ ਆਉਂਦੀ ਆ। ਉਹ ਬੱਚਿਆਂ ਨੂੰ ਪਹਿਲੇ ਮਸਲੇ ਬਣ ਜਾਂਦੇ ਸੀ ਪੇਟ ਖਰਾਬ ਦੇ, ਇਹ ਉਹ ਵੱਡੀਆਂ ਪੁਰਾਣੀਆਂ ਮਾਈਆਂ ਆਪਣੀਆਂ, ਉਹ ਇਹਨਾਂ ਨੂੰ ਜਨਾਬ ਕੁੱਟ ਕੇ ਰਗੜ ਕੇ ਨਾ ਜੀ ਉਹ ਬੱਚਿਆਂ ਨੂੰ ਚਟਾ ਦਿੰਦੇ ਸੀ। ਕੀ ਬਾਤ।
ਇਹ ਦਵਾਈ ਵੀ ਆ, ਸਹੀ ਮਤਲਬ ਗੱਲ ਇਹ ਪੌਦਾ ਛਾਂ ਵੀ ਦੇਗਾ ਸਾਨੂੰ, ਦਵਾਈ ਦਾ ਕੰਮ ਵੀ ਦੇਗਾ, ਤੇ ਫੁੱਲ ਵੀ ਲੱਗਣਗੇ ਖੂਬਸੂਰਤ ਇਹਦੇ ਤੇ, ਡਿਪਰੈਸ਼ਨ ਦੂਰ ਹੋਊਗੀ। ਮੈਂ ਰਾਣਾ ਨਮਾਨ ਸਾਹਿਬ ਨੂੰ ਨਾ ਜੀ ਇਸੇ ਵਜ੍ਹਾ ਤੋਂ ਨਾ ਜੀ ਸਲੂਟ ਕਰਦਾ ਵੀ ਇਹਨਾਂ ਨੇ ਜਿਹੜੇ ਪੌਦਿਆਂ ਦਾ ਇੰਤਖਾਬ ਕੀਤਾ ਨਾ, ਵੀ ਉਹ ਫਲ ਵਾਲਿਆਂ ਦਾ ਵੀ ਕੀਤਾ, ਫੁੱਲ ਵਾਲਿਆਂ ਜਿਹੜੇ ਸਕੂਲੇ ਲਾਏ ਆ ਅਸੀਂ ਫਲ ਵਾਲੇ ਪੌਦੇ ਲਾਏ ਆ, ਜਿਹੜੇ ਬਾਜ਼ਾਰਾਂ ਦੇ ਵਿੱਚ ਆ ਇਹ ਇਹੋ ਜਿਹੇ ਪੌਦੇ ਆ ਵੀ ਜਿਹੜੇ ਪੌਦੇ ਇਹ ਖੂਬਸੂਰਤੀ ਫੁੱਲ ਵੀ ਇਹਨਾਂ ਦੇ ਨਾਲ ਤੇ ਛਾਂ ਵੀ ਕਰਨਗੇ, ਤੇ ਰੁੱਖ ਮਾਪਿਆਂ ਵਰਗੇ ਫਿਰ ਐਵੇਂ ਨਹੀਂ ਇਹਦਾ ਨਾਮ ਰੱਖਿਆ ਹੈ। ਅੱਛੀ ਮੁਹਿੰਮ ਆ ਜੀ ਇਹ। ਅਸੀਂ ਕੋਸ਼ਿਸ਼ ਕਰਨੀ ਆ ਖਾਲਸਾ ਸਾਹਿਬ ਇਹਦੇ ਤੇ ਨਾ ਇੱਕ ਨੇਮ ਪਲੇਟ ਵੀ ਲੱਗ ਜਾਵੇ, ਜਿਵੇਂ ਇਹਨਾਂ ਦੇ ਬਜ਼ੁਰਗ ਜਿਹੜੇ ਫੌਤ ਹੋਏ ਆ ਨਾ, ਕਿ ਉਹਨਾਂ ਦੇ ਇਸਾਲੇ ਸਵਾਬ ਵਾਸਤੇ ਲਾਇਆ, ਤਾਂ ਕਿ ਇਹਨਾਂ ਦਾ ਸ਼ੌਕ ਰਵੇ ਆਪਣੇ ਬਜ਼ੁਰਗਾਂ ਦੀ ਮਗਫਰਤ ਵਾਸਤੇ, ਇਹਨੂੰ ਸੰਭਾਲਣ। ਇਹ ਸਾਡੇ ਨਾਲ ਜੀ ਪ੍ਰਾਈਵੇਟ ਸਕੂਲ ਕਲੀਮ ਗਿੱਲ ਸਾਹਿਬ, ਉਹਨਾਂ ਨੇ ਸਾਨੂੰ ਇਹ ਗੱਲ ਕੀਤੀ ਆ ਵੀ ਜਿਹੜੇ ਬੱਚੇ ਆਪਣੇ ਘਰ ਅੱਗੇ ਇੱਕ ਪੌਦਾ ਸਕੂਲ ਦੇ ਵਿੱਚ ਉਹਦੇ 'ਚ ਪੜ੍ਹਦੇ ਹੋਣ ਨਾ, ਤੇ ਜਿਹੜਾ ਬੱਚਾ ਉਹ ਪੌਦੇ ਦੀ ਹਿਫਾਜ਼ਤ ਕਰੂਗਾ ਨਾ, ਉਹਨੂੰ 5 ਨੰਬਰ ਮੈਂ ਫ੍ਰੀ ਬੱਚੇ ਨੂੰ ਦਊਂਗਾ ਜੀ ਇਜ਼ਾਫੀ। ਤੇ ਇਹ ਯਾਰ ਸਾਡੇ ਪਿੰਡ ਦੇ ਵਿੱਚ ਬੜੇ ਜ਼ੌਕ ਸ਼ੌਕ ਦੀ ਗੱਲ ਆ ਵੀ ਬੰਦਿਆਂ ਨੇ ਬੜਾ ਉਹਦੇ ਨਾਲ ਕਰ ਰਹੇ ਆ, ਔਰ ਥੈਲੇ ਲਪੇਟ ਰਹੇ ਆ, ਪਾਣੀ ਦੇ ਰਹੇ ਆ, ਤੇ ਇਹ ਅੱਜ ਨਹੀਂ ਚੌਧਰੀ ਸਾਹਿਬ ਇਹਦਾ ਪਤਾ ਹੈ, ਇਹ ਅੱਜ ਤੋਂ 3-4 ਸਾਲ ਬਾਅਦ ਨਾ ਜੀ ਇਸ ਗੱਲ ਦੀ ਸਮਝ ਆਊਗੀ ਵੀ ਇਹ ਕੰਮ ਕੀ ਹੈ। ਬਿਲਕੁਲ ਬਿਲकुल ਇਸੇ ਤਰ੍ਹਾਂ ਹੀ ਆ। ਤੇ ਪੌਦੇ ਤੇ ਫਿਰ ਤੁਸੀਂ ਉਹ ਜਿਹੜਾ ਨਾਮ ਦਿੱਤਾ ਨਾ ਜੀ, ਉਹ ਬਹੁਤ ਕਮਾਲ ਦਾ। ਨਾਮ ਵੀ ਖਾਲਸਾ ਸਾਹਿਬ ਨੇ ਰੱਖਿਆ ਜਿੱਦਣ ਅਸੀਂ ਪਲਾਨ ਕਰ ਰਹੇ ਸੀ ਨਾ ਗਰਲ ਸਕੂਲ, ਔਰ ਇਹਦੇ 'ਚ ਕੋਈ ਸ਼ੱਕ ਵੀ ਕੋਈ ਨਹੀਂ ਹੈ, ਤੇ ਅੱਲਾਹ ਪਾਕ ਤੁਹਾਨੂੰ ਅਜਰ ਵੀ ਦੇਗਾ ਇਨਸ਼ਾਅੱਲਾ। ਔਰ ਜਿਹੜਾ ਖੂਬਸੂਰਤੀ 'ਚ ਇਜ਼ਾਫਾ ਹੁੰਦਾ ਹੈ ਉਹ ਤਾਂ ਇੱਕ ਅਲੱਗ ਗੱਲ ਆ, ਤੇ ਬਾਕੀ ਜਿਹੜੇ ਅੱਜ ਕੱਲ ਦੇ ਮੌਸਮੀ ਹਾਲਾਤ ਹੋਏ ਹੋਏ ਆ ਉਹਨਾਂ 'ਚ ਬਹੁਤ ਜ਼ਰੂਰੀ ਹੈ, ਸ਼ਜਰਕਾਰੀ ਇੰਤਹਾਈ ਜ਼ਰੂਰੀ ਆ, ਤੇ ਇਨਸ਼ਾਅੱਲਾ ਅੱਲਾਹ ਪਾਕ ਕਾਮਯਾਬ ਹਾਂਜੀ ਹਾਂਜੀ। ਮੈਂ ਨਾ ਜੀ ਨਾਸਰ ਢਿੱਲੂ ਸਾਹਿਬ ਦੀ ਕੱਲ ਇੱਕ ਵੀਡੀਓ ਦੇਖੀ ਹੈ ਇੰਡੋਨੇਸ਼ੀਆ ਦੀ, ਇੱਕ ਪਿੰਡ ਦੀ, ਉੱਥੇ ਉਸ ਪਿੰਡ ਦੇ ਉਹਨੂੰ ਜਨਾਬ ਜੀ ਕਲੀਨੈਸਟ ਪਿੰਡ ਨਾ ਜਿਹੜਾ ਉਹਨੂੰ ਕਰਾਰ ਦਿੱਤਾ ਹੋਇਆ ਹੈ। 1000 ਉੱਥੇ ਬੰਦਿਆਂ ਜ਼ਿਆਦਾ ਬੰਦੇ ਨਹੀਂ ਹੈ, ਲੇਕਿਨ ਉਹ ਘਰ ਉਸ ਵੀਡੀਓ ਦੇ ਵਿੱਚ ਮੈਂ ਦੇਖੇ, ਉੱਥੇ ਮੈਂ ਪੌਦਿਆਂ ਦਾ ਉਹ ਦੇਖਿਆ, ਘਰਾਂ ਦੀ ਉਹ ਦੇਖੀ, ਯਕੀਨ ਕਰ ਜੋ ਵੀ ਰੂਹ ਰਾਜੀ ਹੋ ਗਈ ਵੀ ਐਡਾ ਸੋਹਣਾ ਪਿੰਡ। ਫਿਰ ਹਰ ਘਰ ਨੇ ਆਪਣਾ ਆਪਣਾ, ਹੁਣ ਉੱਥੇ ਟੂਰਿਸਟ ਜਾਂਦੇ ਆ, ਹਰ ਘਰ ਨੇ ਆਪਣਾ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰ ਲਿਆ ਆ, ਵੀ ਕਿਸੇ ਨੇ ਕੋਈ ਸ਼ੈ ਰੱਖ ਲਈ, ਕਿਸੇ ਨੇ ਕੋਈ ਸ਼ੈ ਰੱਖ ਲਈ। ਹੁਣ ਉੱਥੇ ਜਦੋਂ ਉਹ ਲੋਕ ਜਾਂਦੇ ਆ ਉਹ ਖਰੀਦਦਾਰੀ ਵੀ ਕਰਦੇ, ਉਹਨਾਂ ਦਾ ਰੋਜ਼ਗਾਰ ਵੀ, ਔਰ ਪਿੰਡ ਤੇ ਟਿਕਟ ਲੱਗੀ ਹੋਈ। ਬਿਲਕੁਲ ਇਸੇ ਤਰ੍ਹਾਂ ਹੀ। ਤੇ ਬਈ ਮਸਾਲੀ ਪਿੰਡ ਅਸੀਂ ਜਿਹੜੇ ਸਾਡੇ ਨਾਲ ਮਕਬੂਲ ਭਾਈ ਉਧਰ ਚਲ ਗਿਆ, ਰਾਣਾ ਤਨਵੀਰ ਆ, ਜਿਹੜੇ ਰਜ਼ਾ ਕਰਾਨਾ ਤੌਰ ਤੇ ਵੀ ਨਾਲ ਲੱਗੇ ਸੀ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਆ, ਤੇ ਅਸੀਂ ਆਪਣੇ ਕੈਮਰਾਮੈਨ ਦਾ ਵੀ ਸ਼ੁਕਰੀਆ ਅਦਾ ਕਰਦੇ ਆ ਵੀ ਉਹ ਹਾਲਾਂਕਿ ਆਪਣੇ ਘਰ ਦੇ ਅੱਗੇ ਪੌਦੇ ਲਗਾ ਰਹੇ ਸੀ, ਤੇ ਫਿਰ ਵੀ ਜਨਾਬ ਜੀ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਤੁਹਾਡੀ ਕੈਮਰਾਮੈਨ ਨਹੀਂ ਕਰਦਾ। ਚਲੋ ਜੀ ਅੱਲਾ ਇਹਨਾਂ ਨੂੰ ਵੀ ਜ਼ਾਇ ਖੈਰ ਦੇਵੇ। ਲਓ ਜੀ ਪਾਲਨੇ ਬੜੇ ਪਿਆਰ ਮੁਹੱਬਤ ਨਾਲ, ਅਸੀਂ ਵੀ ਇਹਨੂੰ ਰੋਜ਼ ਧਿਆਨ ਇਨਸ਼ਾਅੱਲਾ ਕਰਾਂਗੇ। ਹਾਂ, ਤੇ ਫਿਰ ਇੱਕ ਵਾਰੀ ਜਨਾਬ ਮੀਰ ਕਾਬਲ ਸਾਹਿਬ, ਜਨਾਬ ਤੁਹਾਡੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਤੇ ਮਿਲਦੇ ਆ ਤੁਹਾਡੇ ਨਾਲ ਫਿਰ ਹੋਰ ਕੋਈ ਅਗਾਂਹ ਜਿਹੜਾ ਕੋਈ ਗੱਲਬਾਤ ਹੁੰਦੀ ਹੈ ਜੀ। ਬੜੀ ਮੁਸ਼ਕਿਲ। ਲਓ ਜੀ ਮੈਂ ਪਹੁੰਚ ਗਿਆ ਹੁਣ ਇਸ ਟਾਈਮ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ। ਇਹ ਤੁਸੀਂ ਦੇਖ ਲਓ ਹਾਲਤ ਜਿਹੜੀ ਆ, ਇਹ ਵੀ ਤੁਹਾਡੇ ਸਾਹਮਣੇ ਆ। ਤੁਹਾਡੇ ਨਾਲ ਗੱਲ ਕੀਤੀ ਸੀਗੀ, ਦੱਸਿਆ ਸੀਗਾ ਕਿ ਡੇਰਾ ਜਿਹੜਾ ਆ ਉਹ ਦੁਬਾਰਾ ਤੋਂ ਬਣ ਰਿਹਾ ਆ, ਤੇ ਹੁਣੇ ਥੋੜੀ ਦੇਰ ਪਹਿਲਾਂ ਵਿਹਲੇ ਹੋਏ ਆ, ਉਹ ਪੌਦੇ ਲਵਾਏ ਇਹ ਮੇਨ ਬਾਜ਼ਾਰ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਇੱਕ ਦਾਵਤ ਸੀਗੀ ਰਾਣਾ ਉਸਮਾਨ ਯੂ ਵੱਲੋਂ ਸਾਡੀ, ਉੱਥੇ ਗਏ ਆ ਮੈਂ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ, ਤੇ ਉੱਥੋਂ ਹੁਣ ਸਿੱਧੇ ਆ ਡੇਰੇ ਆਏ ਆ। ਮੈਂ ਕਿਹਾ ਰਾਣਾ ਸਾਹਿਬ ਨੂੰ ਪੁੱਛੀਏ ਤੇ ਨਾਲੇ ਤੁਹਾਨੂੰ ਦਿਖਾਈਏ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਡੇਰਾ ਜਿਹੜਾ ਆ ਵੀ ਉਹ ਕਿੱਥੇ ਤੱਕ ਪਹੁੰਚ ਗਿਆ ਹੋਇਆ। ਹਾਂ ਉਹ ਢਾ ਰਹੇ ਆ ਪਰਲੇ ਪਾਸੇ, ਪਰਲਾ ਇਹ ਤੁਹਾਨੂੰ ਦਿਖਾਉਂਦੇ ਆ ਵੀ ਇਹ ਤੇ ਆਪ ਢਾਣਾ ਸ਼ੁਰੂ ਕੀਤਾ, ਖਰਾਬ ਹੋ ਗਿਆ ਸੀਗਾ ਇਹ, ਲੇਕਿਨ ਹੁਣ ਇਹਨੂੰ ਹਟਾਉਣਾ ਸ਼ੁਰੂ ਕਰਤਾ। ਹਾਂਜੀ ਰਾਣਾ ਸਾਹਿਬ। ਹਾਂ ਇਹਦੇ ਵਿੱਚ ਬਸ ਉਹ ਪਰਲੇ ਪਾਸੇ ਥੋੜੇ ਜਿਹੇ ਨਾ ਉਹ ਹੈ ਵਰਮੀ ਕੰਪੋਜ਼ਡ ਦਾ ਬੈੱਡ ਹੈ, ਹਾਂ ਉਹਦੇ ਕਰਕੇ ਜਿਹੜਾ ਨਾ ਪਰਲਾ ਥੋੜਾ ਜਿਹਾ ਰੱਖਿਆ, ਮੈਂ ਕਿ ਇਧਰੋਂ ਛਾਂ ਦਾ ਹੋ ਜਾਂਦਾ ਨਾ ਬੰਦੋਬਸਤ, ਹਾਂ ਫਿਰ ਉਹਨੂੰ ਕੱਢਦੇ ਆ। ਚਲੋ ਇਹ ਖਤਮ ਸਿੱਧੀ ਹੋ ਹਾਂ ਇਹ ਖਤਮ ਕਰ ਦੇਣਾ ਇੱਥੋਂ, ਇਧਰੋਂ ਬਲਕਿ ਇੱਧਰ ਆ ਜਿਹੜਾ ਏਰੀਆ ਜਿਹੜਾ ਵਾ ਨਾ ਇਹਨੂੰ ਹੁਣ ਜ਼ਰਾ ਥੋੜਾ ਛੋਟਾ ਕਰਨਾ। ਆ ਬਾਂਸ ਉਧਰੋਂ ਹੀ ਲਾਏ ਹੈ। ਹਾਂ ਬਾਂਸ ਉਧਰ ਛੱਤ ਤੋਂ ਜਿਹੜਾ ਵਾ ਨਾ ਉਤਰੇ ਆ। ਤੇ ਆ ਦੇਖ ਲਾ ਹੁਣ ਸਾਡੀਆਂ ਬੱਕਰੀ ਜਿਹੜੀ ਆ, ਇਹ ਉਹ ਚੇਲੇ ਛੋਟੇ ਛੋਟੇ ਸੀ ਜਿਹੜਾ ਉਹਨਾਂ ਦੇ ਨਾਲ ਦੀ ਆ ਬੱਕਰੀ। ਹਾਂ ਹਾਂ ਉਹ ਚੇਲੇ ਤਾਂ ਅਸੀਂ 24 ਹਜ਼ਾਰ ਦੇ ਜਿਹੜੇ ਆ ਨਾ, ਹਾਂ ਉਹ ਵੇਚਦੇ ਸੀ, ਵੇਚ ਦਿੱਤੇ ਸੀ। ਅੱਛਾ ਜੀ। ਅੱਛਾ ਰਾਣਾ ਸਾਹਿਬ
ਅੱਛਾ ਜੀ ਰਾਣਾ ਸਾਹਿਬ, ਹੂੰ ਹੁਣ ਆ ਇੱਧਰ ਜਿਹੜਾ ਆ ਹਾਂ। ਇਹ ਕਿਸ ਉਹਦੇ ਨਾਲ ਬਣਾ ਰਹੇ ਆ, ਕੀ ਤਰਤੀਬ ਆ ਵੀ ਹੁਣ ਕਿੱਦਾਂ ਇਹ ਕਰਕੇ? ਤਰਤੀਬ ਇਹ ਆ ਕਿ ਇੱਥੇ ਤੱਕ ਜਿਹੜਾ ਵਾ ਨਾ ਹੂੰ ਜਾਨਵਰਾਂ ਦਾ ਹੋਏਗਾ, ਹੂੰ ਤੇ ਉਹ ਕੱਚੀ ਕਿ ਦੀਵਾਰ, ਕੱਚੀ ਸਾਰੀਆਂ ਦੀਵਾਰਾਂ ਖਤਮ ਕਰ ਦੇਣੀਆਂ ਹੁਣ। ਹੂੰ ਉਹ ਵੀ ਇਹ ਵੀ ਉੱਥੇ ਹੁਣ ਦੀਵਾਰ ਬਣਾ ਕੇ ਬਰਾਮਦਾ ਬਣਾਵਾਂਗੇ ਉੱਥੇ ਡੰਗਰਾਂ ਲਈ, ਹੂੰ ਤੇ ਇਸ ਏਰੀਏ 'ਚ ਨਾ ਬੱਕਰੀਆਂ ਲਈ ਜਿਹੜਾ ਵਾ ਇਹ ਛੋਟਾ ਜਿਹਾ। ਇਹ ਹੁਣ ਕੰਧ ਆ, ਉਹ ਕੰਧ ਦੇ ਬਰਾਬਰ ਹਾਂ ਇਹ ਉਸ ਕੰਧ ਦੇ ਬਰਾਬਰ ਜਿਹੜਾ ਨਾ ਅੱਛਾ ਹੋਏਗੀ। ਬਾਕੀ ਆ ਇਸ ਤਰ੍ਹਾਂ ਯਾਨੀ ਕਿ ਇੱਥੇ ਫਿਰ ਪਾਰਟੀਸ਼ਨ ਹੁਣ ਇੰਜ ਹੋ ਜਾਏਗੀ ਨਾ, ਹਾਂ ਉੜ ਆ ਬੈਠਣ ਵਾਲੀ ਜਗ੍ਹਾ ਹੋ ਜਾਏਗੀ। ਹਾਂ ਇੱਥੇ ਇੱਕ ਕਮਰਾ ਤੇ ਬਰਾਮਦਾ ਬਣਾਵਾਂਗੇ, ਓਪਨ ਕਿਚਨ ਜਿਹੜਾ ਵਾ ਹਾਂ ਉਹ ਹੋਏਗਾ। ਤੇ ਇੱਥੇ ਜਿਹੜਾ ਵਾ ਨਾ ਜਾਨਵਰ ਤੇ ਕੁੱਤੇ ਹਾਂ। ਦੋਨੇ ਜਿਹੜੇ ਆ ਨਾ। ਅੱਛਾ ਰਾਣਾ ਸਾਹਿਬ, ਤੁਸੀਂ ਤਾਂ ਦੁਪਹਿਰੇ ਮੌਜੂਦ ਕੋਈ ਨਹੀਂ ਸੀ, ਹੂੰ ਸਾਨੂੰ ਜਿਹੜੇ ਉਹ ਮੀਰ ਕਾਬਲ ਸਾਹਿਬ ਨੇ ਇੰਗਲੈਂਡ ਤੋਂ ਪੈਸੇ ਭੇਜੇ ਸੀ, ਹੂੰ ਉਹ ਜੀ ਮੈਂ ਉਹ ਪੌਦੇ ਤੇ ਉਹ ਗਮਲੇ ਗਮਲੇ ਉਹ ਠੀਕ ਆ। ਲਵਾਏ ਆ ਮੇਨ ਬੜੀ ਬਾਜ਼ਾਰ ਦੇ ਅੱਛੀ ਗੱਲ ਵਿੱਚ ਜੀ। ਦੇਖੋ ਜੀ ਪੌਦੇ ਜਿਹੜੇ ਆ ਨਾ, ਹਾਂਜੀ ਆ ਦੇਖੋ ਕਿ ਆ ਪੌਦੇ ਨਹੀਂ ਹੁਣ, ਉਦੋਂ ਮੈਨੂੰ ਐਵੇਂ ਮਜ਼ਾਕ ਸੀ 2 ਸਾਲ ਪਹਿਲੇ, ਮੈਂ ਇਸ ਤਰ੍ਹਾਂ ਉਹ ਪਰਲੇ ਪਾਸੇ ਜਿਹੜੇ ਸਾਡੇ ਉਹ ਦੂਰ ਨਹੀਂ ਨਜ਼ਰ ਆ ਰਹੇ, ਉੱਥੋਂ ਇਹ ਪੱਟ ਕੇ ਨਾ ਇਹ ਲਾਏ ਸੀ। ਤੇ ਇਹ ਦੇਖ ਲਓ ਕਿ ਹੁਣ ਬੜੀ ਅੱਛੀ ਛਾਂ ਜਿਹੜੀ ਹੈ ਨਾ ਆ ਡੰਗਰਾਂ ਲਈ ਬਣ ਗਈ ਆ। ਤੇ ਇਹ ਸਾਡੇ ਇਹ ਰਾਣਾ ਸਾਹਿਬ ਹੋਦੀ ਇੱਧਰ ਕਿੱਧਰ ਆ? ਇਹ ਹੌਦੀ ਪਹਿਲੋਂ ਇੱਥੇ ਸੀ ਨਾ ਦੀਵਾਰ, ਤੇ ਇਹ ਹੁਣ ਆ ਹਾਂ ਜਿਹੜਾ ਤੁਹਾਡੇ ਕੋਲ ਤੋਹਫਾ ਆਇਆ ਹੋਇਆ ਸੀਗਾ ਜੀ, ਹਾਂ ਕੁੱਤੀ ਕੀ ਨਾਂ ਰੱਖਿਆ ਸੀ ਜੀ ਇਹਦਾ? ਇਹਦਾ ਇੱਥੇ ਸਾਡੇ ਬੰਦੇ ਤਾਂ ਸਵੀਟੀ ਕਹਿੰਦੇ ਆ ਇਸ ਨੂੰ ਹਾਂ ਹੈ, ਉਹਨਾਂ ਨੇ ਕੁਛ ਬੇਲਾ ਰੱਖਿਆ ਸੀ ਨਾਮ। ਤੇ ਹਾਂ ਉਹ ਪਰਾਂ ਜੈਕ ਹਾਂ ਵੀ ਹੈ। ਜੈਕ ਥੋੜਾ ਜਿਹਾ ਪਿਛਲੇ ਦਿਨਾਂ ਫਿਰ ਬਿਮਾਰ ਹੋ ਗਿਆ ਸੀ, ਹਾਂ ਮੜਾ ਹੋਇਆ ਹੈ। ਹਾਂ ਉਹ ਨਹੀਂ ਉਹ ਬਸ ਕਰਦੇ ਆ ਖੋਲਦੇ ਆ ਤੈਨੂੰ। ਹਾਂ ਅੱਛਾ ਦੇਰ ਹੋ ਗਈ ਅੱਜ ਨਾ। ਹਾਂ ਉਹ ਓਏ ਅੱਛਾ ਖੋਲਦੇ ਆ ਤੈਨੂੰ। ਹਾਂ ਓਏ ਬੇਲਾ। ਤੇ ਉਹ ਜਿਹੜੇ ਉਹ ਬਾਹਰਲੇ ਪਪੂਲਰ ਆ ਉਹਨਾਂ ਨੂੰ ਵੀ ਤਾਂ ਛਾਂਗਦੇ ਸੀ ਰਾਣਾ? ਹਾਂ ਉਹਨਾਂ ਦੀ ਵੀ ਸਫਾਈ ਜਿਹੜੀ ਹੈ ਨਾ ਹਾਂ ਕਰਨੀ ਸ਼ੁਰੂ ਕੀਤੀ ਆ। ਆ ਦੇਖ ਇੱਥੇ ਵੀ ਜਿਹੜਾ ਸੀ ਇਹ ਪਹਿਲੇ ਉਹ ਇਸ ਤਰ੍ਹਾਂ ਹੀ ਸੀ ਨਾ ਸਾਰਾ। ਤੇ ਆਇਆ ਹੁਣ ਰਾਣਾ ਇਹ ਸਭ ਇਹਦੀ ਕੀ ਕਰਨਗੇ? ਹਾਂ ਇਹਦੇ 'ਚ ਇਹ ਕਰਾਂਗੇ ਨਾ ਅਸੀਂ, ਇਹ ਦੀਵਾਰ ਪਰਾਂ ਲੈ ਜਾਾਂਗੇ। ਆ ਇੱਥੇ ਯਾਨੀ ਕਿ ਇੱਕ ਕਿਸਮ ਦਾ ਇਹ ਛਾਂ ਵਾਲਾ ਜਿਹੜਾ ਵਾ ਨਾ ਦੀਵਾਰ ਤੋਂ ਇੱਧਰ ਹੋ ਜਾਏਗਾ। ਡੰਗਰ ਜਿਹੜੇ ਨਾ ਵਕਤ ਛਾਂ 'ਚ ਵੀ ਜਿਹੜੇ ਆ ਨਾ, ਕਿਉਂਕਿ ਦੂਸਰੇ ਦਰਖਤ ਤਾਂ ਹਲੇ ਟਾਈਮ ਲੈਂਦੇ ਆ, ਉਹ ਅਗਲੇ ਸਾਲ ਲਾਣੇ ਆ ਵੈਸੇ ਕੁਛ ਵਿਗਿਆਨਾਂ ਤਰੀਕਾਂ ਜਿਹੜੀਆਂ। ਸਹੀ ਇੱਥੇ ਕਿਹੜੇ ਛਾਂਗ ਰਹੇ? ਅੱਛਾ ਹਾਂ ਆ ਦੇਖ ਨਾ ਹੁਣ ਇੱਥੇ ਪਹਿਲੋਂ ਤਾਂ ਨੀਚੋਂ ਨਹੀਂ ਨਾ ਅਸੀਂ। ਹਾਂ ਇਹ ਦੇਖ ਹੁਣ ਆ ਨੀਚੋਂ ਛਾਂਗੇ ਆ ਇਹਨਾਂ ਦੇ ਪੱਤੇ ਪੁੱਤੇ ਸ਼ਾਖਾਂ ਸ਼ੂਖਾਂ ਜਿਹੜੀਆਂ ਵਾ ਨਾ। ਇਹ ਦੇਖ ਲਓ ਇੱਕ ਸਾਲ ਚ ਜਿਹੜਾ ਵਾ। ਹਾਂ ਨਹੀਂ 1 ਸਾਲ ਚੰਗੇ ਭਲੇ ਹੋ ਗਏ ਹੋਏ ਆ। ਬਰਲ ਇਹ ਹੈ ਤਾਂ ਉਹ ਜਿਹੜੇ ਕਰੀਬ ਜ਼ਿਆਦਾ ਲੱਗੇ ਹੋਏ ਆ। ਹਾਂ ਲੇਕਿਨ ਇਹ ਅਸਲ ਚ ਸਾਡਾ ਇਰਾਦਾ ਸੀ ਪੱਟਣ ਦਾ, ਲੇਕਿਨ ਉਹ ਨਹੀਂ ਉਦੋਂ ਨਾ ਫਿਰ ਪੱਟਣ ਦਾ ਡਿਲੇ ਹੋ ਗਿਆ। ਹੁਣ ਆ ਬਸ ਆ ਦੀਵਾਰ ਵੀ ਕਰਾ ਦਿਆਂਗੇ ਨਾ ਬਾਹਰ ਵਾਲੀ। ਇਹ ਦੀਵਾਰ ਅਗਲੇ ਪਾਸੇ ਜਾਏਗੀ ਹੁਣ। ਅਸਲ ਪਹਿਲੇ ਤੋਂ ਕੱਚੀ ਵਾਲੇ ਹਿਸਾਬ ਚ ਅਸੀਂ ਵਲ ਬਹੁਤ ਲਿਆਏ ਸੀ ਜਗ੍ਹਾ। ਲੋ ਜੀ ਹੁਣ ਇੱਟਾਂ ਦੇ ਪੈਸੇ ਹੀ ਬਹੁਤ ਲੱਗਦੇ ਆ। ਹੁਣ ਉਹ 15,000 ਇੱਟ ਜਿਹੜੀ ਹੈ ਨਾ ਪਰ ਲੱਗ ਗਈ ਹੈ। ਕੋਈ 10,000 ਬਲਕਿ ਜ਼ਿਆਦਾ ਹੀ ਲੱਗ ਜਾਏਗੀ। 30,000 ਇੱਟ ਜਿਹੜੀ ਹੈ ਨਾ ਲੱਗ ਜਾਣੀ। ਲਓ ਜੀ ਇਹ ਦਿਖਾਤਾ ਤੁਹਾਨੂੰ ਰਾਣਾ ਅਸਲਮ ਖਾਨ ਉਕਾਰ ਸਾਹਿਬ ਦਾ ਡੇਰਾ, ਜਿਹੜਾ ਕਿ ਹੁਣ ਤਿਆਰ ਹੋ ਰਿਹਾ ਦੁਬਾਰਾ ਤੋਂ। ਤੇ ਕੱਚਾ ਕੋਠਾ ਸੀ ਇੱਕ ਆਹੀ ਆ ਰੱਖਾਂਗੇ ਇੱਥੇ, ਇੱਕ ਕੱਚਾ ਕੋਠਾ ਇੱਥੇ ਰਾਣਾ ਸਾਹਿਬ ਹੋਰ ਬਣਾਵਾਂਗੇ ਹੈ ਆਪਣੇ ਵਾਸਤੇ। ਹਾਂ ਬਾਕੀ ਜਿਹੜਾ ਆ ਨਹੀਂ ਆ ਬਸ ਇਕੱਠਾ ਨਾ ਜਿਹੜਾ ਇਹਨੂੰ ਕਰਾਂਗੇ ਕੁਝ ਰੱਖਾਂਗੇ ਇਸ ਹਾਲਤ ਜੀ। ਉੱਪਰੋਂ ਜਿਹੜੀ ਪੱਕੀ ਆ ਨਾ ਇਹ ਉਤਾਰ ਦਿਆਂਗੇ, ਇਹਦੇ ਉੱਪਰ ਥੋੜੇ ਜਿਹੇ ਵਾਰ ਦੇ ਕੇ ਨਾ ਇੱਕ ਕਮਰਾ ਰੱਖਾਂਗੇ ਕੱਚਾ। ਬਾਕੀ ਡੰਗਰ ਪਸ਼ੂਆਂ ਦਾ ਜਿਹੜਾ ਆ ਉਹ ਪੱਕਾ ਸਾਰਾ ਕਰਾਂਗੇ ਵੀ ਉਹਨਾਂ ਵਾਸਤੇ ਨਿਜ਼ਾਮ ਖਰਾਬ ਰਹਿੰਦਾ। ਕਿਉਂਕਿ ਅਸਲ ਚ ਐਤਕੀ ਬਾਰਿਸ਼ਾਂ ਦਾ ਨਾ ਪਿਛਲੇ 10-15 ਸਾਲਾਂ ਚ ਇਹ ਤਜਰਬਾ ਨਹੀਂ ਹੋਇਆ ਸੀ ਇੰਨੀ ਜ਼ਿਆਦਾ ਬਾਰਿਸ਼ਾਂ ਦਾ। ਤੇ ਇਹ ਹੁਣ ਫਰਾਮਣਾ ਨਜ਼ਰ ਆਇਆ ਕਿ ਨਹੀਂ ਅਗਰ ਇੰਨੀਆਂ ਬਾਰਿਸ਼ਾਂ ਪੈਣ। ਤੇ ਹੁਣ ਤਾਂ ਨਵੀਂ ਭਾਈ ਕਲਾਉਡ ਬਰਸਟ ਕਹਿੰਦੇ। ਹਾਂਜੀ ਪਤਾ ਨਹੀਂ ਨਵੀਂ ਗੱਲਾਂ ਨਿਕਲਦੀਆਂ ਆ ਰਹੀਆਂ, ਗੱਲਾਂ ਜਿਹੜੀਆਂ ਵਾ ਨਾ ਨਵੀਂ ਕਹਿੰਦੇ ਕਿ ਸਾਰਾ ਪਾਣੀ ਜਿਹੜਾ ਵਾ ਇੱਕੋ ਦਮ ਆ ਜਾਂਦਾ ਵਾ। ਬੱਦਲ ਹੀ ਫਟ ਜਾਂਦੇ। ਚਲੋ ਜੀ ਇਹ ਮਾਹੌਲੀਆਤੀ ਤਬਦੀਲੀਆਂ ਜੀ ਹੁਣ ਭੁਗਤਣਾ ਪਏਗਾ, ਜਿਹੜੇ ਸਾਡੇ ਕਰਤੂਤ ਹੈ ਆ। ਸਾਡੇ ਕਰਤੂਤ ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ। ਲਓ ਜੀ ਇਹ ਅੱਜ ਦੀ ਤੁਹਾਡੇ ਨਾਲ ਜਿਹੜੀ ਸਾਡੀ ਰੁਟੀਨ ਸੀਗੀ
ਉਹ ਤੁਹਾਡੇ ਤੱਕ ਪਹੁੰਚਾਤੀ ਆ। ਤੇ ਰੁੱਖ ਮਾਪਿਆਂ ਵਰਗੇ ਜਿਹੜੀ ਸਾਡੀ ਮੁਹਿੰਮ ਆ ਉਹ ਬੜੇ ਜ਼ੋਰੋ ਸ਼ੋਰ ਦੇ ਨਾਲ ਸਾਡੇ ਪਿੰਡ ਦੇ ਵਿੱਚ ਜਾਰੀ ਆ। ਪੂਰੀ ਟੀਮ ਜਿਹੜੀ ਆ ਔਰ ਰਾਣਾ ਨਮਾਨ ਅਕਰਮ ਜੀ ਉਹਨੂੰ ਹੈੱਡ ਕਰ ਰਹੇ ਆ। ਔਰ ਕਿਆ ਬਾਤ ਆ, ਬਹੁਤ ਸਾਰੇ ਸਕੂਲਾਂ ਨੂੰ ਪੌਦੇ ਆਲੇ ਦੁਆਲੇ ਨਿਆਣੇ ਜਿਹੜੇ ਕੋਈ ਪੌਦੇ ਲੈਣ ਆਉਂਦੇ ਆ ਉਹਨੂੰ ਅਸੀਂ ਪੌਦੇ ਦੇ ਰਹੇ ਆ। ਉਹਨਾਂ ਦੇ ਬਕੌਲ ਅਸੀਂ 6000 ਤਕਰੀਬਨ ਪੌਦਾ ਜਿਹੜਾ ਨਾ ਜੀ ਉਹ ਤਕਸੀਮ ਕਰ ਲਿਆ ਤੇ 2500 ਤੇ 3000 ਪੌਦਾ ਜਿਹੜਾ ਆ ਉਹ ਅਸੀਂ ਲਾ ਲਿਆ। ਅੱਛਾ, ਲਾ ਲਿਆ ਸਕੂਲ ਗਰਾਊਂਡਾਂ ਦੇ ਵਿੱਚ 10,000 ਦੇ ਨੇੜੇ ਪਿੰਡ ਦੇ ਵਿੱਚ ਹੈ। ਤੇ ਹੌਲੀ ਹੌਲੀ ਜੀ ਇਹ ਕੰਮ ਜਾਰੀ ਸਾਰੀ ਆ, ਰੁਕਣ ਵਾਲਾ ਕੋਈ ਨਹੀਂ ਹੈ ਤੇ ਇਨਸ਼ਾਅੱਲਾ ਅਸੀਂ ਇਹਨੂੰ ਚਲਾਉਂਦੇ ਰਵਾਂਗੇ। ਤੇ ਬਾਕੀ ਅਜ਼ਾਨਾਂ ਹੋਣ ਲੱਗੀਆਂ ਰਾਣਾ ਸਾਹਿਬ। ਤੇ ਆਖਰ ਦੇ ਉੱਤੇ ਇਹ ਰੁਟੀਨ ਸੀਗੀ ਸਾਡੀ ਅੱਜ ਦੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ। ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ ਜੀ ਜ਼ਿੰਦਾਬਾਦ, ਜਿੱਥੇ ਕਿੱਥੇ ਬੋਲੀ ਜਾਂਦੀ ਹੈ ਜੀ ਜ਼ਿੰਦਾਬਾਦ। ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਉਹ ਖਰਗੋਸ਼ ਤੇ ਬੰਦ ਕਰਦੇ। ਲਓ ਜੀ ਰਾਣਾ ਸਾਹਿਬ ਕਹ ਰਹੇ ਖਰਗੋਸ਼ ਤੇ ਬੰਦ ਕਰ।